ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਅੱਜ ਦਾ ਇਹ ਵਿਸ਼ੇਸ਼ ਇੱਕ ਛੋਟੀ ਜਿਹੀ ਗੱਲਬਾਤ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਆਪਾਂ ਜਾਣਦੇ ਹਾਂ ਪਿਛਲੇ ਕਈ ਚਿਰ ਤੋਂ ਗੱਲਬਾਤ ਚੱਲ ਰਹੀ ਆ SB 553 ਬਿੱਲ ਉਸ ਨੂੰ ਸਟਾਪ ਕਰਨ ਦੇ ਲਈ। ਆਪਣੇ ਨਾਲ ਉਸ ਬਾਬਤ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਜਸਕਰਨ ਸਿੰਘ ਸੋਹਤਾ ਜੀ। ਜਸਕਰਨ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ। ਰਾਜਕਰਨਵੀਰ ਸਿੰਘ, ਪੰਜਾਬੀ ਰੇਡੀਓ USA, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਸਕਰਨ ਭਾਜੀ, ਲੇਟੈਸਟ ਅਪਡੇਟ ਕੀ ਆ? ਰੀਸੈਂਟਲੀ ਆਪਾਂ ਜਿਹੜੀ ਗੱਲਬਾਤ ਸੁਣ ਰਹੇ ਸੀਗੇ ਵੀ ਜਿਹੜੀ ਅਪਰੋਪਰੀਏਸ਼ਨ ਕਮੇਟੀ ਦੇ 16 ਮੈਂਬਰਸ ਆ ਉਹਨਾਂ ਨੂੰ ਇੱਕ ਲੈਟਰ ਜਾਂ ਈਮੇਲ ਕੈਂਪੇਨ ਜਾਂ ਲੈਟਰ ਕੈਂਪੇਨ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ। ਸੋ ਕੀ ਲੇਟੈਸਟ ਅਪਡੇਟ ਆ ਉਸ ਦੇ ਉੱਤੇ? ਲੇਟੈਸਟ ਅਪਡੇਟ ਇਹ ਹੈ ਭਾਜੀ, ਇੱਕ ਤਾਂ ਆਪਾਂ ਨਾ ਆਪਣੀ ਜਿਹੜੇ ਬੰਦੇ ਵੀ ਆਪਾਂ ਸਾਰੇ ਜਾਣੇ ਰਲ ਕੇ ਕੰਮ ਕਰ ਰਹੇ ਹਾਂ, ਆਪਣਾ ਇੱਕ WhatsApp ਗਰੁੱਪ ਆ SB 553। ਉਹਦੇ ਉੱਪਰੋਂ ਜਿੰਨੇ ਵੀ ਆਪਣੇ ਨਾਲ ਆਪਣੇ ਮੈਂਬਰ ਸਾਹਿਬਾਨ ਜੁੜੇ, ਜਿਹੜੇ ਆਲਮੋਸਟ 400 ਦੇ ਕਰੀਬ ਆ, ਪੰਜਾਬੀ ਜਿਹੜੀ USA ਤੋਂ ਜਿੰਨੇ ਵੀ ਆਪਣੇ ਮੈਂਬਰ ਸਾਹਿਬਾਨ ਜੁੜੇ, ਸਰੋਤੇ ਜਿਹੜੇ ਆਪਣੇ ਸੁਣਦੇ ਆ, ਜਿੰਨੇ ਵੀ ਸਟੋਰਾਂ ਦੇ ਮਾਲਕ ਆ ਜਾਂ ਜਿਹੜੇ ਨਹੀਂ ਵੀ ਬੰਦੇ ਸਟੋਰਾਂ ਦੇ ਨਾਲ ਰਿਲੇਟਡ ਹੈਗੇ, ਉਹਨਾਂ ਨੇ ਇੰਨਾ ਕੁ ਰਿਸਪੌਂਸ ਦਿੱਤਾ। ਆਪਣੇ ਇੱਕ ਆਪਣੇ ਵਿੱਚੋਂ ਆਈ ਥਿੰਕ ਰੀਮਾ ਭੈਣ ਜੀ ਸੀ, ਉਹਨਾਂ ਨੇ ਸ਼ੁਰੂ ਕੀਤਾ ਸੀਗਾ change.org ਤੇ ਪਟੀਸ਼ਨ ਨੂੰ ਸਾਈਨ ਕਰਨ ਦਾ। ਉਹਦਾ ਆਲਮੋਸਟ 5000 ਐਪਸ ਉਹਨਾਂ ਨੇ ਪਟੀਸ਼ਨ ਸਾਈਨ ਕੀਤੀਆਂ। ਦੈਟ ਵਾਸ ਵੈਰੀ ਗੁੱਡ ਰਿਸਪੌਂਸ। ਪਰ ਉਹਦੀ ਇਹ ਗੱਲ ਹੁੰਦੀ ਕਿ ਜਿਹੜੀ change.org ਆ ਨਾ, ਉਹਨੂੰ ਲੈਜਿਸਲੇਟਰ ਹੈ ਜਿਹੜੀ ਉਹ ਇੰਨਾ ਦੇਖਦੀ ਨਹੀਂ ਗਈ ਹੈਗੀ, ਉਹਦੇ ਤੇ ਇੰਨਾ ਅਸਰ ਨਹੀਂ ਹੁੰਦਾ। ਇੰਨਾ ਗੱਲ ਆਪਣੀ ਪਹੁੰਚ ਜਾਂਦੀ ਆ, ਪਰ ਉਹ ਜਿੱਦਾਂ ਲੈਜਿਸਲੇਸ਼ਨ ਦੇ ਵਿੱਚ ਨਹੀਂ ਉਹਦਾ ਕੋਈ ਵੀ ਇੰਨਾ ਅਸਰ ਹੁੰਦਾ, ਨਾ ਕੋਈ ਉਹਦੇ ਤੇ ਕੋਈ ਧਿਆਨ ਨਹੀਂ ਦਿੰਦੇ ਆ। ਸੋ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਹੁਣ ਇਹ ਸ਼ੁਰੂ ਕੀਤਾ ਕਿ ਇੱਕ ਅਸੀਂ ਚਿੱਠੀ ਹੈ ਜਿਹੜੀ ਅਸੀਂ ਇੱਕ ਪਟੀਸ਼ਨ ਹੈ ਉਹ ਲਿਖੀ ਹੈ, ਜਿਹੜੀ ਵਾਈਸ ਚੇਅਰ, ਜਿਹੜੀ ਐਪਰੋਪਰੀਏਸ਼ਨ ਕਮੇਟੀ ਦੇ ਚੇਅਰ, ਵਾਈਸ ਚੇਅਰ ਕਮੇਟੀ ਮੈਂਬਰਸ ਨੂੰ ਤੇ ਸਾਰਿਆਂ ਨੂੰ ਉਹਨਾਂ ਨੂੰ ਅਸੀਂ ਲਿਖੀ ਹੈ। ਠੀਕ ਹੈ। ਉਹ ਜਿਹੜੀ ਪਟੀਸ਼ਨ ਲੈਟਰ ਆ ਉਹ ਬਿਲਕੁਲ ਫਾਈਨਲ ਅਸੀਂ ਕਰ ਦਿੱਤੀ ਹੈ। ਤੇ ਆਪਣੇ ਪ੍ਰੋਗਰਾਮ ਜਿੱਦਾਂ ਹੀ ਆਪਾਂ ਪ੍ਰੋਗਰਾਮ ਖਤਮ ਕੀਤਾ, ਮੈਂ ਆਲਰੇਡੀ ਤੁਹਾਨੂੰ ਉਹਦੀ ਮਨਦੀਪ ਸਿੰਘ ਭਾਜੀ ਤੇ ਮਾਈਸੈਲਫ, ਅਸੀਂ ਦੋਨੇ ਹਰਜੋਤ ਸਿੰਘ ਭਾਜੀ ਨੇ ਸਾਰੇ ਡਿਸਕਸ ਕਰਕੇ ਤੁਹਾਨੂੰ ਉਹ ਹਰਮਿੰਦਰ ਸਿੰਘ ਭਾਜੀ ਨਾਲ ਵੀ ਸਾਰੇ ਡਿਸਕਸ ਕਰਕੇ ਫਾਈਨਲ ਕਰਕੇ ਉਹ ਭੇਜ ਦਿੱਤੀ ਆ ਪੰਜਾਬੀ ਰੇਡੀਓ USA ਦੀ ਈਮੇਲ ਤੇ ਜੀ। ਉਹਦੇ ਨਾਲ ਹੀ ਅਸੀਂ ਇੱਕ ਹੋਰ ਲੈਟਰ ਤਿਆਰ ਕੀਤਾ ਆ, ਡਾਕੂਮੈਂਟ ਆ, ਜਿਹਦੇ ਉੱਤੇ ਤੁਸੀਂ ਸਟੈਪ ਬਾਏ ਸਟੈਪ ਮੈਂ ਤੁਹਾਨੂੰ ਦਿਖਾ ਦਿੰਦਾ। ਦੇਖੋ ਤੁਸੀਂ ਸਟੈਪ ਬਾਏ ਸਟੈਪ ਸਾਰਾ ਉਹਦੇ ਵਿੱਚ ਹੈਗਾ ਆ ਆਪਣਾ, ਤੁਸੀਂ ਜੋ ਵੀ ਦੇਖਣਾ ਇਹ ਵੀ ਤੁਹਾਨੂੰ ਭੇਜਿਆ ਜਾਵੇਗਾ। ਠੀਕ ਹੈ। ਕਿਸੇ ਨੂੰ ਦਿੱਕਤ ਨਾ ਆਵੇ। ਜਦੋਂ ਤੁਸੀਂ ਉਹ ਜਿਹੜੀ ਪਟੀਸ਼ਨ ਲੈਟਰ ਹੈ ਤੁਸੀਂ ਪੰਜਾਬੀ ਰੇਡੀਓ USA ਤੋਂ ਡਾਊਨਲੋਡ ਕਰ ਸਕਦੇ ਹੋ। ਅਸੀਂ ਆਪਣੇ WhatsApp ਗਰੁੱਪ ਤੇ ਵੀ ਪਾਵਾਂਗੇ। ਇੱਕ ਸਾਡੇ ਕੋਲ ਫੋਨ ਨੰਬਰ ਹੈ ਜਿਹੜਾ ਅਸੀਂ ਤੁਹਾਨੂੰ ਇਹ ਨਾਲ ਸ਼ੇਅਰ ਕਰਾਂਗੇ ਸਾਡੇ ਸੁਣਨ ਵਾਲੇ ਸਰੋਤਿਆਂ ਦੇ ਨਾਲ, ਪੰਜਾਬੀ ਰੇਡੀਓ USA ਦੇ ਨਾਲ ਜਿੰਨੇ ਵੀ ਸਰੋਤੇ ਜੁੜੇ ਨੇ। ਉਹ ਨੰਬਰ ਹੈਗਾ ਜੀ ਏਰੀਆ ਕੋਡ 209 ਜੀ 498 ਜੀ 7739 ਜੀ। ਏਰੀਆ ਕੋਡ 209 498 7739 7739। ਇਹ ਨੰਬਰ ਦਾ ਕੀ ਮਕਸਦ ਆ ਜਸਕਰਨ ਭਾਜੀ? ਇਹ ਨੰਬਰ ਦਾ ਮਕਸਦ ਇਹ ਆ ਜੀ ਵੀ ਕਿ ਕਿਸੇ ਨੂੰ ਇਸ ਪਟੀਸ਼ਨ ਲੈਟਰ ਨੂੰ ਡਾਊਨਲੋਡ ਕਰਨ ਦੇ ਵਿੱਚ ਦਿੱਕਤ ਆਉਂਦੀ ਹੋਵੇ, ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਉਹਨੂੰ ਕਿੱਦਾਂ ਫਿਲ ਕਰਨਾ, ਈਵਨ ਦੋ ਕਿ ਅਸੀਂ ਉਹਦੀ ਡਾਕੂਮੈਂਟੇਸ਼ਨ ਬਣਾਈ ਹੈ ਕਿ ਕੀ ਸਟੈਪਸ ਨੇ ਉਹਨੂੰ ਕਰਨ ਦੇ। ਪਰ ਜੇ ਕਿਸੇ ਨੂੰ ਅੜਚਣ ਆਉਂਦੀ ਆ ਜਾਂ ਕਿਸੇ ਨੇ ਜੀ ਅਸੀਂ ਕਿੱਥੋਂ ਡਾਊਨਲੋਡ ਕਰੀਏ, ਉਹ ਇਸ ਨੰਬਰ ਤੇ ਆਪਣੇ ਤੇ ਕਾਲ ਕਰਕੇ, ਰਮਨ ਗਿੱਲ ਭੈਣ ਜੀ ਨੇ ਆਪਣੇ ਕਿਸੇ ਕਾਰਨ ਕਰਕੇ ਜੋ ਬਿਜ਼ੀ ਨੇ ਜਾਂ ਹੋਰ ਲਾਈਨਾਂ ਜੁੜ ਚੁੱਕੀਆਂ ਨੇ, ਤੁਸੀਂ ਆਪਣੇ ਮੈਸੇਜ ਛੱਡ ਦਿਓ, ਤੁਹਾਨੂੰ ਕਾਲ ਬੈਕ ਕਰ ਲੈਣਗੇ ਇਸ ਨੰਬਰ ਤੇ। ਉਹ ਤੁਹਾਨੂੰ ਹੈਲਪ ਕਰ ਦੇਣਗੇ ਇਹ ਐਪਲੀਕੇਸ਼ਨ ਕਿੱਥੋਂ ਡਾਊਨਲੋਡ ਕਰਨੀ ਆ ਤੇ ਉਹਨੂੰ ਤੁਸੀਂ ਫਿਲ ਆਊਟ ਕਿਵੇਂ ਕਰਨਾ। ਤੇ ਜੇ ਕਿਸੇ ਆਪਣੇ ਸਰੋਤਾ ਜਨ ਨੂੰ, ਸੁਣਨ ਵਾਲਿਆਂ ਨੂੰ, ਸਾਡੇ ਵੇਖਣ ਵਾਲਿਆਂ ਨੂੰ, ਜਿੰਨੇ ਵੀ ਸਾਡੇ ਹੈਗੇ ਨੇ, ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਜਾਂ ਕਹਿੰਦੇ ਜੀ ਸਾਤੋਂ ਐਪਲੀਕੇਸ਼ਨ ਡਾਊਨਲੋਡ ਨਹੀਂ ਹੁੰਦੀ, ਤਾਂ ਉਹ ਭੈਣ ਜੀ ਉਹਨਾਂ ਨੂੰ ਤਾਂ ਆਪਣਾ ਨੰਬਰ ਦੇ ਦੇਣਾ, ਉਹਨਾਂ ਨੂੰ ਟੈਕਸਟ ਵੀ ਕਰ ਸਕਦੇ ਆ। ਟੈਕਸਟ ਨਾਲੋਂ ਜ਼ਿਆਦਾ ਈਮੇਲ ਕਰਨਗੇ ਐਕਚੁਅਲੀ। ਉਹ ਤੁਹਾਨੂੰ ਐਪਲੀਕੇਸ਼ਨ ਤੇ ਡਾਕੂਮੈਂਟੇਸ਼ਨ ਈਮੇਲ ਕਰ ਦੇਣਗੇ। ਉਹ ਈਮੇਲ ਐਡਰੈਸ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਹੁਣੇ। ਉਹ ਹੈਗਾ ਜੀ ਈਮੇਲ ਐਡਰੈਸ ਜਿਹੜਾ ਆ ਜੀ। ਸੋ ਬਿਲਕੁਲ। ਸੋ ਇਹ ਨੰਬਰ ਜਿਹੜਾ ਕਰਨ ਦਾ, ਈਮੇਲ ਕਰਨ ਦਾ ਮੇਨ ਮਕਸਦ ਇਹੀ ਹੈ ਵੀ ਸਟ੍ਰੀਮਲਾਈਨ ਹੋਵੇ। ਤੁਸੀਂ ਸੋ ਲੋਕਾਂ ਨੂੰ ਇਹ ਆ ਵੀ ਜਦੋਂ ਇਹਨਾਂ ਨੇ ਲੈਟਰ ਮੰਗਵਾ ਲੈਣੀ ਆ, ਇਹ 16 ਮੈਂਬਰਾਂ ਚੋਂ ਕਿਹਨੂੰ ਘੱਲਣੀ ਆ? ਸਾਰਿਆਂ ਨੂੰ ਘੱਲਣੀ ਆ ਕਿ ਜਿਹੜਾ ਉਹਨਾਂ ਦੇ ਇਲਾਕੇ ਦਾ ਉਹਨੂੰ ਘੱਲਣੀ ਹੈ? ਕੀ ਕਰਨਾ, ਕਿੱਦਾਂ ਘੱਲਣੀ, ਕਿੱਦਾਂ ਹੈ ਉਹਨਾਂ ਨੂੰ? ਉਹ ਆਪ ਹੀ ਭੇਜ ਸਕਦੇ ਆ। ਉਹਦੇ ਨਾਲ ਕੀ ਆ ਕਿ ਜਦੋਂ ਅਸੀਂ ਤੁਹਾਨੂੰ ਜਿਹੜਾ ਈਮੇਲ ਐਡਰੈਸ ਦੇ ਰਹੇ ਨੇ, ਤੁਸੀਂ ਜਦੋਂ ਲੈਟਰ ਡਾਊਨਲੋਡ ਕਰ ਲਿਆ, ਫਿਲ ਆਊਟ ਕਰ ਲਿਆ, ਰੈਡੀ ਆ। ਪਰ ਉਹਦੇ ਤੇ ਇੱਕ ਗੱਲ ਖਿਆਲ ਰੱਖਣ ਸਾਡੇ ਸਾਰੇ ਹੀ ਸੁਣਨ ਵਾਲੇ ਕਿ ਵੈਟ ਸਾਈਨ ਹੋਣੇ ਚਾਹੀਦੇ। ਵੈਟ ਸਾਈਨ ਮਤਲਬ ਕਿ ਪੈਨ ਜਾਂ
ਤੁਸੀਂ ਬਾਲ ਪੈਨ ਦੇ ਨਾਲ ਆਪਣੇ ਅਸਲੀ ਸਿਗਨੇਚਰ ਕਰਕੇ ਹੱਥ ਫਿਰ ਨਾਲ ਕਰਨੇ ਆ ਉਹ ਸਾਈਨ ਕਰਕੇ ਬਿਨਾਂ ਸਾਈਨ ਕੀਤੇ ਤੋਂ ਜੇ ਤੁਸੀਂ ਵਾਪਸ ਭੇਜ ਦਿੰਦੇ ਆ ਜਾਂ ਆਨਲਾਈਨ ਡਾਊਨਲੋਡ ਕਰਕੇ ਉੱਥੇ ਤੁਸੀਂ ਉਹਦਾ ਕੁਝ ਕਰਦੇ ਹੋ, ਐਕਸੈਪਟ ਨਹੀਂ ਹੋਣੀ ਹੈਗੀ। ਠੀਕ ਹੈ। ਜਦ ਤੁਸੀਂ ਉਹਦੇ ਤੇ ਆਪਣੇ ਅਸਲੀ ਪੈਨ ਦੇ ਨਾਲ ਜਾਂ ਬਾਲ ਪੈਨ ਦੇ ਨਾਲ ਸਾਈਨ ਕਰੋਗੇ, ਫਿਰ ਉਹਨੂੰ ਸਕੈਨ ਕਰਕੇ ਭੇਜੋਗੇ, ਉਹ ਫਿਰ ਮੰਨੀ ਜਾਊਗੀ ਲਿਜਿਟ। ਠੀਕ ਹੈ। ਤੇ ਉਹਦੇ ਨਾਲ ਇਹ ਹੈ ਕਿ ਸਾਡਾ ਈਮੇਲ ਐਡਰੈਸ ਹੈ ਜਿਹੜਾ ਹੈਗਾ 553 sbca@gmail.com। ਅਗੇਨ ਇਹ 553 S as in Sam, B as in Baker, C as in Charlie, A as in Apple @gmail.com। 553 sbca@gmail.com ਇਹ ਆਪਣਾ ਐਡਰੈਸ ਆ। ਇੱਥੇ ਤੁਸੀਂ ਕੁਐਸਚਨ, ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਬਾਅਦ, ਭਰਨ ਤੋਂ ਬਾਅਦ ਸਾਈਨ ਕਰਕੇ ਤੁਸੀਂ ਇਸੇ ਈਮੇਲ ਐਡਰੈਸ ਤੇ ਆਪਣੀ ਐਪਲੀਕੇਸ਼ਨ ਨੂੰ ਵਾਪਸ ਭੇਜ ਦਿਓ ਤੇ ਅਸੀਂ ਇਸੇ ਕਰਕੇ ਡੀਸੈਂਟਰਲਾਈਜ਼ ਕੀਤਾ ਜੀ ਸਾਰਾ ਕੁਝ। ਹੁਣ ਆਪਣਾ ਬਿਲਕੁਲ ਸਾਰਾ ਕੁਝ ਡੀਸੈਂਟਰਲਾਈਜ਼ ਹੋ ਗਿਆ। ਜਦੋਂ ਤੁਸੀਂ ਨਹੀਂ ਹੋਰ ਕੋਈ ਕਰ ਸਕਦੇ, ਐਪਲੀਕੇਸ਼ਨ ਡਾਊਨਲੋਡ ਕਰੋ, ਭਰ ਕੇ ਸਾਈਨ ਕਰੋ, ਇਸ ਈਮੇਲ ਐਡਰੈਸ ਤੇ ਸਾਨੂੰ ਤੁਸੀਂ ਮੇਲ ਕਰ ਦਿਓ। ਉਹ ਭੈਣ ਜੀ ਨੇ ਉੱਥੇ ਬੈਠੇ ਆ, ਉਹ ਤੇ ਉਹਨਾਂ ਦੇ ਨਾਲ ਜਿੰਨੇ ਵੀ ਸਾਡੇ ਨਿਸ਼ਕਾਮ ਸੇਵਕ ਆ, ਉਹ 16 ਦੇ 16 ਮੈਂਬਰਾਂ ਨੂੰ ਚਿੱਠੀ ਅੱਗੇ ਫਾਰਵਰਡ ਕਰ ਦੇਣਗੇ ਤੁਹਾਡੇ। ਸੋ ਸਾਈਨ ਕਰਕੇ ਤੁਸੀਂ ਇੱਕ ਇੱਥੇ ਘੱਲ ਦਿਓ 553sbca.gmail.com ਦੇ ਉੱਤੇ, ਤੇ ਉਹ ਫਿਰ ਅੱਗੇ ਉਹਨਾਂ ਨੂੰ ਜਿਹੜੇ ਉਹ ਘੱਲ ਦੇਣਗੇ। ਉੱਦਾਂ ਜੇ ਲੈਟਰ ਦੇ ਵਿੱਚ ਆ, ਜੇ ਤੁਸੀਂ ਆਪ ਕਰ ਸਕਦੇ ਆ ਤਾਂ ਤੁਸੀਂ ਖੁਦ ਵੀ ਸਿੱਧਾ ਉਹਨਾਂ ਮੈਂਬਰਸ ਨੂੰ ਘੱਲ ਸਕਦੇ, ਰਾਈਟ? ਹਾਂਜੀ, ਜੇ ਉਸ ਜੇ ਸਿੱਧਾ ਕਰ ਸਕਦੇ ਤਾਂ ਬਹੁਤ ਬਿਹਤਰ ਹੈ, ਕਿ ਅਸੀਂ ਬਾਕੀ ਸਾਰਿਆਂ ਦੀ ਸਹੂਲਤ ਲਈ ਰੱਖਿਆ ਕਿ ਜੇ ਤੁਸੀਂ ਨਹੀਂ ਭੇਜ ਸਕਦੇ, ਤੁਹਾਨੂੰ ਈਮੇਲ ਐਡਰੈਸ ਉਹਨਾਂ ਕੋਲ ਉਹਨਾਂ ਦਾ ਨਹੀਂ ਹੈਗਾ, ਤਾਂ ਤੁਹਾਨੂੰ ਇੱਕ ਫੋਨ ਨੰਬਰ ਦੇ ਦਿੱਤਾ ਅਸੀਂ, ਇੱਕ ਈਮੇਲ ਐਡਰੈਸ ਦੇ ਦਿੱਤਾ ਆ। ਉਸ ਈਮੇਲ ਐਡਰੈਸ ਤੇ ਤੁਸੀਂ ਐਪਲੀਕੇਸ਼ਨ ਨੂੰ ਕੰਪਲੀਟ ਕਰਕੇ ਸਾਈਨ ਕਰਕੇ ਫਾਰਵਰਡ ਕਰ ਦਿਓ, ਭੇਜ ਦਿਓ। ਤੇ ਰਮਨ ਭੈਣ ਜੀ ਹੁਣੀ ਆਪਣੇ ਕਦੋਂ ਤੱਕ ਕਰਨੀ ਹੈ ਜਸਕਰਨ ਭਾਜੀ ਇਹ ਲੈਟਰ? ਕਦੋਂ ਤੋਂ ਕਿੰਨੀ ਕੀ ਡੈਡਲਾਈਨ ਵੀ ਕੋਈ ਰੱਖੀ ਹੈ ਇਹਦੇ ਲਈ? ਡੈਡਲਾਈਨ ਕੋਈ ਨਹੀਂ ਜੀ। ਆਪਣੇ ਜਿੰਨੇ ਵੀ ਸੁਣਨ ਵਾਲੇ ਸਾਡੇ ਸਰੋਤਾ ਜਨ ਨੇ ਉਹਨਾਂ ਤੋਂ ਅਸੀਂ ਇਹ ਆਗਾਹ ਜ਼ਰੂਰ ਕਰਦੇ ਹਾਂ ਕਿ ਜਿਹੜੀ ਆਪਣੇ ਆਪਾਂ ਅਪੋਜ਼ ਕਰ ਰਹੇ, ਜਿਹੜੇ ਇਸ ਲੈਟਰ ਤੇ ਫੱਕ ਦੇ ਵਿੱਚ ਆ ਨਾ, ਉਹਨਾਂ ਨੇ ਆਲਰੇਡੀ ਇਹ ਕੰਮ ਸ਼ੁਰੂ ਕਰ ਦਿੱਤਾ ਆ। ਯੂਨੀਅਨਸ ਇਹਨਾਂ ਨੂੰ ਸਪੋਰਟ ਕਰ ਰਹੀਆਂ ਨੇ ਤੇ ਉਹਨਾਂ ਨੇ ਆਲਰੇਡੀ ਉਹਨਾਂ ਦੇ ਆਫਿਸਿਸ ਦੇ ਵਿੱਚ ਫੋਨ ਕਰਨੇ ਸ਼ੁਰੂ ਕਰਤੇ ਆ ਤੇ ਇਸ ਪਟੀਸ਼ਨ, ਇਸ SB 553 ਬਿੱਲ ਨੂੰ ਉਹ ਸਪੋਰਟ ਕਰਨ ਲਈ ਵੱਧ ਤੋਂ ਵੱਧ ਉੱਥੇ ਭੇਜ ਰਹੇ। ਸੋ ਆਪਾਂ ਨੂੰ ਵੀ ਜਿੰਨੀਆਂ ਵੱਧ ਭੇਜਾਂਗੇ, ਉੱਥੇ ਹੁਣ ਇਸ ਵੇਲੇ ਮਸਲਾ ਇਹ ਹੋ ਗਿਆ ਕਿ ਇਹਦੀ ਸਪੋਰਟ ਵਿੱਚ ਜ਼ਿਆਦਾ ਆਉਂਦੇ ਆ ਜਾਂ ਇਹਦੇ ਅਗੇਂਸਟ ਜ਼ਿਆਦਾ ਆਉਂਦੇ ਆ। ਸੋ ਆਪਾਂ ਨੂੰ ਹੁਣ ਹਾਰਡ ਵਰਕ ਜ਼ਿਆਦਾ ਕਰਨਾ ਪੈਣਾ, ਕਿਉਂਕਿ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਯੂਨੀਅਨਸ ਦੇ ਜਿਹੜੇ ਲੀਡਰ ਸਾਹਿਬਾਨ ਨੇ, ਮੈਂਬਰ ਨੇ, ਜਿਹੜੇ ਇਹਨਾਂ ਦੇ ਨਾਲ ਇਸ ਬਿੱਲ ਦੇ ਆਥਰ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਉਹਨਾਂ ਨੂੰ ਆਲਰੇਡੀ ਦੱਸ ਦਿੱਤਾ ਕਿ ਤੁਸੀਂ ਵੱਧ ਤੋਂ ਵੱਧ ਸਾਡੀ ਸਪੋਰਟ ਕਰੋ, ਕਿਉਂਕਿ ਆਪੋਜੀਸ਼ਨ ਇਹਦੇ ਅਗੇਂਸਟ ਬਹੁਤ ਸਟਰੋਂਗ ਹੋ ਗਈ। ਆਪਣੇ ਉਦੋਂ ਦੇ ਸੈਕਰਾਮੈਂਟੋ ਵਾਲੇ ਪ੍ਰੋਸੈਸ ਤੋਂ ਬਾਅਦ ਉਹਨਾਂ ਨੇ ਕੁਝ ਜ਼ਿਆਦਾ ਇਹਨੂੰ ਸੀਰੀਅਸਲੀ ਲੈ ਕੇ ਤਾਂ ਅੱਜ ਕੱਲ੍ਹ ਉਹ ਪ੍ਰੋਟੈਸਟ ਵੀ ਕਰਵਾ ਰਹੇ ਆ CVS ਫਾਰਮੇਸੀ ਦੇ ਸਾਹਮਣੇ ਜਾਂ ਹੋਰ ਦੇ ਸਾਹਮਣੇ। ਤਾਂ ਆਪਾਂ ਨੂੰ ਬਹੁਤ ਜ਼ਿਆਦਾ ਤਰੱਦਦ ਕਰਨਾ ਪੈਣਾ, ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ। ਤੇ ਤੁਸੀਂ ਸਾਡਾ ਜਿੱਦਾਂ ਹੀ ਇਹ ਪ੍ਰੋਗਰਾਮ ਸੁਣਦੇ ਹੋ, ਨਾਲ ਦੀ ਨਾਲ ਪੰਜਾਬੀ ਰੇਡੀਓ USA ਤੋਂ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰੋ, ਜਾਂ ਸਾਨੂੰ ਤੁਸੀਂ ਉਸ 209 ਵਾਲੇ ਫੋਨ ਨੰਬਰ ਤੋਂ ਤੁਸੀਂ ਸਾਡੇ ਕੋਲ ਲੈ ਸਕਦੇ ਹੋ, ਜਾਂ ਈਮੇਲ ਤੋਂ। ਤਾਂ ਅੱਜ ਹੀ ਉਹਨਾਂ ਨੂੰ ਭੇਜਣੀਆਂ ਸ਼ੁਰੂ ਕਰ ਦਿਓ, ਮਤਲਬ ਜਿੰਨੀ ਜਲਦੀ ਸ਼ੁਰੂ ਕਰ ਸਕਦੇ ਹੋ ਉਨੀ ਜਲਦੀ ਜਿਹੜਾ ਉਹ ਸ਼ੁਰੂ ਕਰ ਦਿਓ ਕੰਮ ਨੂੰ। ਸੋ ਬਿਲਕੁਲ ਨੰਬਰ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੇ ਹਾਂ ਅਸੀਂ 2094987739 209-498-7739 ਤੇ ਜਿਹੜੀ ਈਮੇਲ ਆ 553sbca@gmail.com। ਇਸ ਦੇ ਉੱਤੇ ਈਮੇਲ ਕਰਕੇ ਮੰਗਵਾ ਲਓ ਜਾਂ ਇੱਥੇ ਕਾਲ ਕਰਕੇ ਜਿਹੜਾ ਉਹ ਐਪਲੀਕੇਸ਼ਨ ਮੰਗਵਾ ਲਓ। ਨਹੀਂ ਪਤਾ ਲੱਗਦਾ, ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਉਹ ਸਾਰੀਆਂ ਲੈਟਰਸ ਕੱਲੇ ਇਲਾਕੇ ਵਾਲੀ ਜਿਹੜੀ ਆ ਉਹ ਪਾਈ ਹੋਈ ਆ। ਸੋ ਇਹ ਜਸਕਰਨ ਜੀ ਇਹ ਦੱਸ ਦਿਓ ਵੀ ਬੰਦਾ ਆਪਣੇ ਕੰਸਟੀਚੁਐਂਟਸ ਦੇ ਹਿਸਾਬ ਦੇ ਨਾਲ ਉੱਥੇ ਪਾਵੇ, ਜਾਂ ਜੇ ਉਹਨਾਂ ਡਿਸਟ੍ਰਿਕਟਸ ਤੋਂ ਬਾਹਰ ਵੀ ਕੋਈ ਰਹਿੰਦਾ ਹੈ ਉਹ ਤਾਂ ਵੀ ਇਹ ਲੈਟਰ ਦੇ ਉੱਤੇ ਸਾਈਨ ਕਰਕੇ ਘੱਲ ਸਕਦਾ ਹੈ? ਕੈਲੀਫੋਰਨੀਆ ਵਿੱਚ ਕਿਤੇ ਵੀ ਤੁਸੀਂ ਰਹਿੰਦੇ ਹੋ ਨਾ, ਤੇ ਤੁਸੀਂ ਉਹ ਲੈਟਰ ਭੇਜ ਸਕਦੇ ਆ। ਜਿਹੜੇ ਉਹਨਾਂ ਦੇ ਕੰਸਟੀਚੁਐਂਸੀ ਵਾਲੇ ਆ, ਜਦੋਂ ਤੁਸੀਂ ਉਹਨਾਂ ਦਾ ਜ਼ਿਪ, ਕਿਉਂਕਿ ਇਹਦੇ ਤੇ ਜ਼ਿਪ ਕੋਡ ਹੈ ਨਹੀਂਗਾ, ਜੇ ਤੁਸੀਂ ਪਾਉਣੇ ਆ ਤਾਂ ਫਿਰ ਉਹਨਾਂ ਨੂੰ ਪਤਾ ਕਿ ਮੇਰੇ ਵੋਟਰ ਆ ਇਹ, ਤਾਂ ਜੇ ਮੈਂ ਉਹਨਾਂ ਦਾ ਕਹਿਣਾ ਨਾ ਮੰਨਿਆ ਤਾਂ ਅਗਲੀ ਵਾਰੀ ਫਿਰ ਵੋਟ ਵੀ ਨਹੀਂ ਪੈਣੀ ਉਹਨਾਂ ਨੂੰ। ਇਸ ਕਰਕੇ ਤੁਸੀਂ ਵੱਧ ਤੋਂ ਵੱਧ ਤੁਸੀਂ ਕਰੋ ਕਿ ਜਿਨ੍ਹਾਂ ਦੀ ਵੋਟ ਬਣੀ ਆ, ਜਿੰਨੇ ਵੀ ਸਾਡੇ ਸਿਟੀਜ਼ਨ ਨੇ USA ਦੇ ਇੱਥੇ, ਉਸ ਵੱਧ ਤੋਂ ਵੱਧ, ਜੇ ਤੁਸੀਂ ਨਹੀਂ ਵੀ ਸਿਟੀਜ਼ਨ ਹੈਗੇ, ਤੁਹਾਨੂੰ ਤਾਂ ਵੀ ਇਹ ਬਿੱਲ ਦਾ ਬਹੁਤ ਖਤਰਾ ਆ, ਤੁਹਾਨੂੰ ਤਾਂ ਵੀ ਇਸ ਬਿੱਲ ਦੇ ਕਾਫੀ ਨੁਕਸਾਨ ਹੋ ਰਹੇ ਨੇ। ਤੁਸੀਂ ਇਹ ਐਪਲੀਕੇਸ਼ਨ ਨੂੰ ਸਾਈਨ ਕਰਕੇ ਭੇਜੋ ਜ਼ਰੂਰ ਉਹਨਾਂ ਨੂੰ। ਸਾਈਨ ਕਰਕੇ ਥੱਲੇ ਆਪਣਾ ਨਾਮ ਲਿਖਣਾ ਆ, ਤੇ ਕੀ ਪੂਰਾ ਐਡਰੈਸ ਲਿਖਣ ਦੀ ਲੋੜ ਆ, ਕੱਲਾ ਜ਼ਿਪ ਕੋਡ ਲਿਖਣ ਦੀ ਲੋੜ ਆ, ਫੋਨ ਨੰਬਰ ਲਿਖਣ ਦੀ ਲੋੜ ਆ, ਕੀ ਇਨਫੋਰਮੇਸ਼ਨ ਆਪਣੇ ਵੱਲੋਂ ਉਹ ਲਿਖਣ ਸਾਈਨ ਦੇ ਨਾਲ? ਹਾਂਜੀ, ਥੱਲੇ ਅਸੀਂ ਇਹਦੇ ਤੇ ਲਿਖਿਆ ਤੁਸੀਂ ਨੇਮ, ਐਡਰੈਸ, ਤੁਹਾਡਾ ਈਮੇਲ ਕੰਟੈਕਟ
ਤੇ ਉਸ ਤੋਂ ਬਾਅਦ ਡੇਟ ਹੈ ਤੁਸੀਂ ਉਹਨੂੰ ਚੇਂਜ ਕਰ ਸਕਦੇ ਹੋ, ਜੇ ਨਹੀਂ ਹੈਗੀ ਤਾਂ ਡੇਟ ਐਜ਼ ਇਟ ਇਜ਼ ਰਹਿਣ ਦਿਓ, ਪਰ ਤੁਹਾਡਾ ਨਾਂ, ਤੁਹਾਡਾ ਐਡਰੈਸ, ਤੁਹਾਡਾ ਈਮੇਲ ਤੇ ਫੋਨ ਨੰਬਰ ਤੁਸੀਂ ਪਾ ਦਿਓ ਤੇ ਥੱਲੇ ਤੁਸੀਂ ਸਾਈਨ ਕਰਨੇ ਆ, ਹੋਰ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਜੀ। ਜੀ ਜਦੋਂ ਤੁਸੀਂ ਕਾਲ ਕਰਦੇ ਆ ਤੁਸੀਂ ਆਪਣਾ ਜ਼ਿਪ ਕੋਡ ਦੱਸ ਦਿਓ, ਜਾਂ ਈਮੇਲ ਜਦੋਂ ਕਰਦੇ ਆਪਣਾ ਜ਼ਿਪ ਕੋਡ ਦੱਸ ਦਿਓ, ਫਿਰ ਤੁਹਾਨੂੰ ਲੈਟਰ ਹੀ ਉਹ ਵਾਲੀ ਘੱਲਣਗੇ ਜਿਹੜੇ ਉਸ ਇਲਾਕੇ ਵਾਲੀ ਆ, ਤਾਂ ਜੋ ਫਿਰ ਤੁਸੀਂ ਉਹ ਸਾਈਨ ਕਰਕੇ ਜਲਦ ਤੋਂ ਜਲਦ ਜਿਹੜੀ ਉਹ ਵਾਪਸ ਘੱਲੋ ਤੇ ਬਾਅਦ ਦੇ ਵਿੱਚ ਉਹ ਅੱਗੇ ਫਾਰਵਰਡ ਜੇ ਆਪ ਕਰ ਸਕਦੇ ਆ ਵੈਲ ਐਂਡ ਗੁੱਡ, ਜੇ ਨਹੀਂ ਹੋ ਸਕਦੀ ਤਾਂ ਇਹਨਾਂ ਨੂੰ ਈਮੇਲ ਦੇ ਉੱਤੇ ਫਾਰਵਰਡ ਕਰ ਦਿਓ, ਇਹ ਫਿਰ ਅੱਗੇ ਤੁਹਾਡੀ ਇਸ ਲੈਟਰ ਨੂੰ ਅੱਗੇ ਪਹੁੰਚਾ ਦੇਣਗੇ। ਸੋ ਥੈਂਕ ਯੂ ਜਸਕਰਨ ਭਾਜੀ, ਮਿਹਰਬਾਨੀ ਇਹ ਅਪਡੇਟਸ ਲਈ, ਮਿਲਦੇ ਅਗਲੀ ਵਾਰੀ। ਰਾਜਕਰਨਵੀਰ ਸਿੰਘ ਤੁਹਾਡੀ ਵੀ ਪੰਜਾਬੀ ਰੇਡੀਓ USA ਦੀ ਵੱਧ ਤੋਂ ਵੱਧ ਮਿਹਨਤ ਕਰ ਰਹੇ ਸਾਰੇ ਜਾਣੇ, ਤੇ ਸਾਡੀ ਇਹ ਗੁਜ਼ਾਰਿਸ਼ ਹੈ ਕਿ ਜਿੰਨੀਆਂ ਵੀ ਵੱਧ ਤੋਂ ਵੱਧ ਤੁਸੀਂ ਪਟੀਸ਼ਨ ਲੈਟਰ ਭੇਜ ਸਕਦੇ ਤੇ ਛੇਤੀ ਤੋਂ ਛੇਤੀ ਅੱਜ ਹੀ ਭੇਜਣੇ ਸ਼ੁਰੂ ਕਰੋ। ਸਾਰਿਆਂ ਦੀ ਬਹੁਤ ਹੀ ਮਿਹਰਬਾਨੀ।